व्यूअर्स वेलकम बैक इन प्रोग्राम जी। डॉक्टर साहब ਨੂੰ ਹੁਣ ਆਪਾਂ ਗੱਲ ਕਰਾਂਗੇ ਜਗਮੀਤ ਸਿੰਘ ਜੀ ਬਾਰੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਜਦੋਂ ਅਸੀਂ ਰੱਬ ਦੀਆਂ ਨਿਯਮਤਾਂ ਦੀ ਗੱਲ ਕਰਦੇ ਜਾਂ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਦੀ ਗੱਲ ਕਰਦੇ ਜੀ, ਬਹੁਤ ਵਾਰ ਮੈਂ ਦੇਖਦਾ ਹਾਂ ਵੀ ਸਾਡੀ ਕੌਮ ਦਾ ਇੱਕ ਹਿੱਸਾ ਤਾਂ ਕਾਫੀ ਢਹਿੰਦੀ ਕਲਾ 'ਚ ਸੋਚਦਾ ਹੈ, ਚਾਰ ਚਫੇਰਾ ਨੂੰ ਲੱਗਦਾ ਵੀ ਇੰਨੇ ਚੈਲੰਜ, ਇੰਨਾ ਕੁਛ ਕਿਹਨਾਂ ਦੇ ਅਸੀਂ ਮੂੰਹ 'ਚ ਫਸ ਗਏ, ਜਵਾੜੇ 'ਚ ਫਸ ਗਏ ਹਿੰਦੂ ਤਵੀਆਂ ਦੇ, ਕਿਵੇਂ ਉੱਥੋਂ ਲਿਬਰੇਟ ਹੋਵਾਂਗੇ ਜੀ। ਦੁਨੀਆ 'ਚ ਜੋ ਬਦਲ ਰਿਹਾ ਹੈ, ਜੋ ਨਫ਼ਰਤ ਦਾ ਦੌਰ ਹੈ, ਉਸ ਨੂੰ ਲੈ ਕੇ ਕਰਦੇ ਨੇ। ਪਰ ਮੈਂ ਦੇਖਦਾ ਹਾਂ ਵੀ ਇਸ ਸਾਰੇ 'ਚੋਂ ਵੀ ਭਾਵੇਂ ਅਸੀਂ ਇਸ ਸਾਰੇ ਪੀਰੀਅਡ 3 ਸਦੀਆਂ 'ਚ ਕਿਸ ਕਿਸਮ ਦੇ ਮਾਹੌਲ 'ਚੋਂ ਗੁਜ਼ਰੇ, ਉਹ ਮੁਗਲ ਹੋਣ, ਉਹ ਦਰਾ ਖੈਬਰ ਪਾਰ ਦੇ ਲੁਟੇਰੇ ਹੋਣ, ਅੰਗਰੇਜ਼ ਹੋਣ ਜਾਂ ਅੱਜ ਦੇ ਹਿੰਦੂ ਤਵੀ ਹੋਣ ਜੀ, ਪਰ ਫਿਰ ਵੀ ਹਰ ਸਮੇਂ ਦੇ ਵਿੱਚ ਕੁਛ ਇਸ ਕਿਸਮ ਦੀ ਅਕਾਲ ਪੁਰਖ ਦੀ ਕਲਾ ਵਾਪਰਦੀ ਹੈ ਕਿ ਅਸੀਂ ਉੱਭਰ ਕੇ ਫਿਰ ਅੱਗੇ ਆ ਜਾਂਦੇ ਹਾਂ, ਫਿਰ ਸਾਹਮਣੇ ਆ ਜਾਂਦੇ ਹਾਂ, ਔਰ ਜਿਹੜੀ ਝੰਡੀ ਹੈ ਉਹ ਗੁਰੂ ਦੀ ਚੜ੍ਹਦੀ ਕਲਾ ਦੀ ਕਾਇਮ ਰਹਿੰਦੀ ਜੀ। ਪਿਛਲੇ ਦਿਨਾਂ 'ਚ ਮੈਂ ਜ਼ਿਕਰ ਕੀਤਾ ਸੀ ਕਿ ਕਿਵੇਂ NDTV ਪ੍ਰੋਗਰਾਮ ਦਾ ਭਾਰਤ ਦੇ ਵਿੱਚ ਬੜਾ ਪਪੂਲਰ ਐਂਕਰ ਰਵੀਸ਼ ਕੁਮਾਰ, ਜਿਹੜਾ ਇਸ ਵੇਲੇ ਅੱਖਾਂ 'ਚ ਰੜਕਦਾ, ਉਹ ਚੈਲੰਜ ਕਰਦਾ ਰੋਜ਼ਾਨਾ। ਉਸ ਦਾ ਜਿਹੜਾ ਪ੍ਰੋਗਰਾਮ ਹੁੰਦਾ ਹੈ ਮੋਦੀ ਨੂੰ, ਦੂਜੇ ਨੂੰ, ਗੌਰੀ ਲੰਕੇਸ਼ ਦੇ ਮਾਰੇ ਜਾਣ ਤੋਂ ਬਾਅਦ ਪ੍ਰੈਸ ਕਲੱਬ ਜਿਹੜਾ ਹੋਇਆ ਉਹਨੇ ਚੈਲੰਜ ਕੀਤਾ, ਉਹਨੇ ਕਿਹਾ ਕਿ ਵੀ ਇਹ ਕੀ ਹੈ ਜੀ। ਔਰ ਉਹ ਫੌਰਨ ਉਸ ਤੋਂ ਬਾਅਦ ਗੌਰੀ ਲੰਕੇਸ਼ ਦੇ ਮਰਡਰ ਤੋਂ 2 ਦਿਨ ਬਾਅਦ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਪਹੁੰਚ ਗਿਆ, ਉਹਨੇ ਇੱਕ ਪੂਰਾ ਪ੍ਰੋਗਰਾਮ ਉਸ ਦੇ ਉੱਤੇ ਕੀਤਾ ਔਰ ਉਹਦਾ ਟਾਈਟਲ ਹੀ ਹੈ ਸੀ ਗੁਰਦੁਆਰੋਂ ਮੇਂ ਲੋਕਤੰਤਰ, ਡੈਮੋਕ੍ਰੇਸੀ ਇਨ ਗੁਰਦੁਆਰਾ। ਔਰ ਉਹ ਦੱਸ ਰਿਹਾ ਹੈ, ਉਹਦੀ ਟੀਮ ਨਾਲ ਹੈ ਸਾਰੇ, ਕਿ ਵੀ ਇਹ ਲੰਗਰ, ਇਹ ਜੋੜਿਆਂ ਦੀ ਸੇਵਾ, ਇਕੁਆਲਿਟੀ, ਦੂਜਾ ਉਹ ਕਹਿੰਦੇ ਵੀ ਇਹ ਕਿੱਥੋਂ ਆ ਗਿਆ। ਮਤਲਬ ਇਸ ਕਿਸਮ ਦੀ ਇਨਸਾਨੀਅਤ ਆ ਜਿੱਥੇ ਸਾਰੇ ਭਾਰਤ 'ਚ ਨਫ਼ਰਤ ਹੈ, ਇੱਥੇ ਹਜ਼ਾਰਾਂ ਲੋਕ, ਕੋਈ ਕਿਸੇ ਦੀ ਜ਼ਾਤ ਨਹੀਂ ਪੁੱਛਦਾ, ਕੋਈ ਮਜ਼ਹਬ ਨਹੀਂ ਪੁੱਛਦਾ, ਕੋਈ ਸੇਵਾ ਕਰ ਰਿਹਾ, ਕੋਈ ਰੋਟੀਆਂ ਬਣਾ ਰਿਹਾ, ਕੋਈ। ਉਹਨਾਂ ਨੇ ਜਦੋਂ ਦੱਸਿਆ ਰਵੀਸ਼ ਕੁਮਾਰ ਨੂੰ ਕਿ ਜੰਤਰ ਮੰਤਰ ਰੋਡ ਤੇ ਜਿੰਨੇ ਪ੍ਰੋਟੈਸਟ ਹੁੰਦੇ ਨੇ, ਕਾਂਗਰਸ ਕਰੇ, ਕਮਿਊਨਿਸਟ ਕਰੇ, ਕਿਸਾਨ ਕਰਨ, ਸਭ ਦਾ ਲੰਗਰ ਇੱਥੋਂ ਜਾਂਦਾ, ਹਜ਼ਾਰਾਂ ਦੀ ਗਿਣਤੀ ਸੌਂਦੇ ਵੀ ਇੱਥੇ ਆ ਕੇ ਨੇ। ਸੋ ਉਹ ਜਿਹੜਾ ਔ ਸੀ ਔਰ ਜਿਸ ਅੰਦਾਜ਼ ਦੇ ਵਿੱਚ ਉਹਨੇ ਉਹ ਬਿਆਨ ਕੀਤਾ, ਉਹਨੇ ਫਖਰ ਮਹਿਸੂਸ ਕਰਵਾਇਆ ਕਿ ਉਸ ਸਾਰੇ ਨਫ਼ਰਤ ਦੇ ਡੈਜ਼ਰਟ ਦੇ ਵਿੱਚ ਸਿੱਖ ਜਿਹੜੇ ਨੇ ਔਰ ਸਾਡੇ ਗੁਰਦੁਆਰੇ ਜਿਹੜੇ ਨੇ ਉਹ ਨਖਲਿਸਤਾਨ ਨੇ, ਉਹ ਓਏਸਿਸ ਨੇ। ਔਰ ਇਸੇ ਤਰ੍ਹਾਂ ਉਦੋਂ ਖਬਰ ਆਈ ਕਿ ਕਿਵੇਂ ਭਾਰੀ ਮੀਂਹ ਪਏ ਜੋਸ਼ੀਮਠ ਉੱਤਰਾਖੰਡ ਦੇ ਵਿੱਚ, ਈਦਗਾਹ 'ਚ 5-5, 6-6 ਫੁੱਟ ਪਾਣੀ ਸੀ, 1000 ਤੋਂ ਜ਼ਿਆਦਾ ਮੁਸਲਮਾਨ ਇਕੱਠੇ ਸੀ ਕਿ ਵੀ ਜਿਹੜੀ ਈਦ ਦੀ ਨਮਾਜ਼, ਔਰ ਸਿੱਖ ਗੁਰਦੁਆਰਾ 2 ਮੀਲ ਥੋੜੀ ਦੂਰ ਸੀ, ਉੱਚੀ ਥਾਂ ਤੇ ਸੀ। ਉਹਨਾਂ ਨੇ ਕਿਹਾ ਵੀ ਆਓ ਤੁਸੀਂ ਸਾਡੇ ਗੁਰਦੁਆਰੇ ਆ ਕੇ ਨਮਾਜ਼ ਪੜ੍ਹੋ, ਔਰ ਉਹ ਖਬਰ ਵੀ ਸਾਰੇ ਪਾਸੇ ਗਈ ਔਰ ਉਸ ਚੋਂ ਵੀ ਇੰਨਾ ਕੁਛ ਨਿਕਲਿਆ ਕਿ ਵੀ ਅੱਛਾ ਇਹ ਮਜ਼ਹਬ ਹੈ। ਔਰ ਮੈਂ ਦੇਖਦਾ ਵੀ ਪੋਲੀਟੀਕਲੀ ਵੀ, ਜਦੋਂ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ, 17 ਦੇ ਕਰੀਬ ਮੈਂਬਰ ਪਾਰਲੀਮੈਂਟ, ਪੋਲੀਟੀਕਲ ਤੁਹਾਡੀ ਸਟਰੈਂਥ, ਡਿਫੈਂਸ ਮਿਨਿਸਟਰ, ਔਰ ਹੁਣ ਜਿਹੜਾ ਉੱਭਰਦਾ ਸਿਤਾਰਾ ਹੈ ਜਗਮੀਤ ਸਿੰਘ, ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਜੀ। ਹੁਣ 3 ਮੁੱਖ ਪਾਰਟੀਆਂ ਨੇ ਕੈਨੇਡਾ ਦੀਆਂ ਜਿਨ੍ਹਾਂ ਦੇ ਵਿੱਚ ਲਿਬਰਲ ਹੈ, ਕੰਜ਼ਰਵੇਟਿਵ, NDP ਹੈ, ਨਿਊ ਡੈਮੋਕ੍ਰੈਟਿਕ ਪਾਰਟੀ। ਉਹ ਆਲਰੇਡੀ ਡਿਪਟੀ ਲੀਡਰ ਹੈ ਨਿਊ ਡੈਮੋਕ੍ਰੈਟਿਕ ਪਾਰਟੀ ਦਾ ਵਿਦਨ ਓਨਟਾਰੀਓ, ਔਰ ਹੁਣ ਉਹ ਰਨ ਕਰ ਰਿਹਾ ਹੈ ਪ੍ਰੈਜ਼ੀਡੈਂਸੀ ਦੇ ਲਈ NDP ਦੀ। ਉਹਨੇ ਬਾਕੀ ਕੈਂਡੀਡੇਟਸ ਨਾਲੋਂ 3 ਗੁਣਾ ਜ਼ਿਆਦਾ ਫੰਡ ਇਕੱਠੇ ਕੀਤੇ ਨੇ, ਵੋਟਾਂ ਵੀ ਜ਼ਿਆਦਾ ਬਣੀਆਂ। ਔਰ ਹੁਣ ਜਿਹੜਾ ਇੰਡੀਅਨ ਸਿਸਟਮ ਹੈ, ਔਰ ਇਹ ਜਗਮੀਤ ਸਿੰਘ ਉਹੀ ਹੈ ਜਿਹਨੇ ਸਾਡੇ TV 84 ਦੇ ਪ੍ਰੋਗਰਾਮ 'ਚ ਚੀਫ ਗੈਸਟ ਸਨ ਲਾਸਟ ਟਾਈਮ ਜਦੋਂ ਅਸੀਂ ਕੀਤਾ, ਔਰ ਉਹ ਇੰਡੀਆ ਦੇ ਹਿਊਮਨ ਰਾਈਟਸ ਰੈਕਰਡ ਨੂੰ ਖੁੱਲ੍ਹ ਕੇ ਭੰਨਦਾ। ਨਤੀਜੇ ਦੇ ਤੌਰ ਤੇ ਉਹਨਾਂ ਨੂੰ ਜਿਹੜਾ ਈਵਨ ਵੀਜ਼ਾ ਡਿਨਾਈ ਕੀਤਾ ਹੋਇਆ ਇੰਡੀਆ ਦਾ, ਪਰ ਉਹ ਕਹਿੰਦੇ ਨੇ ਵੀ ਮੈਂ, ਤੁਸੀਂ ਇਹ ਵੀਜ਼ੇ ਨੂੰ ਐਜ਼ ਏ ਵੈਪਨ ਵਰਤਦੇ ਹੋ, ਮੈਂ ਇਹ ਕਾਊ ਡਾਊਨ ਹੋਣ ਵਾਲਾ ਨਹੀਂ। ਔਰ ਉਹਨਾਂ ਨੇ ਆਪਣੇ ਬਰੈਂਪਟਨ ਦੇ ਵਿੱਚ ਜਿਹੜੀ ਉਹਨਾਂ ਦੀ ਹੋਮ ਕੰਸਟੀਚੁਐਂਸੀ ਹੈ, ਉਹਨਾਂ ਦੇ ਐਡਮਾਇਰਰਸ ਨੇ ਇੱਕ ਇਕੱਠ ਰੱਖਿਆ ਸੀ, ਔਰ ਉੱਥੇ ਹੁਣ ਉੱਥੇ ਰੌਨ ਬੈਨਰਜੀ ਨਾਂ ਦਾ ਇੱਕ ਬੰਦਾ ਜਿਹੜਾ ਕਿ ਪੂਰਾ ਐਮਬੈਸੀ ਲਈ ਕੰਮ ਕਰਦਾ ਹੈ, ਜਿਨ੍ਹਾਂ ਨੇ ਡਿਕਲੇਅਰ ਕੀਤਾ ਹੋਇਆ ਕਿ ਹੁਣ ਅਸੀਂ ਜਿਹੜਾ ਉਹ ਹਿੰਦੂਤਵਾ ਦਾ ਕਰਾਂਗੇ। ਔਰ ਉਹਦੇ ਨਾਲ 2-4 ਉਹਨੇ ਐਸੇ ਲਾਏ ਹੋਏ ਨੇ ਜਿਨ੍ਹਾਂ ਨੇ ਪਬਲਿਕਲੀ ਜਦੋਂ ਸਕੂਲਿੰਗ ਸਿਸਟਮ 'ਚ ਮੀਟਿੰਗ ਸੀ ਕੁਰਾਨ ਮਜੀਦ ਨੂੰ ਪਾੜਿਆ। ਔਰ ਦੂਜਾ ਉਹਨਾਂ ਦੇ ਨਾਲ ਇੱਕ ਜਿਹੜੀ ਉਹ ਰੇਸਿਸਟ ਕਿਸਮ ਦੀ ਬੀਬੀ ਜਿਹੜੀ ਕਿ ਉਸ ਗਰੁੱਪ 'ਚ ਹੈ, ਉਹਨੇ ਜਗਮੀਤ ਸਿੰਘ ਜਦੋਂ ਕਿ ਉਸ ਗੈਦਰਿੰਗ ਦੀ ਅਜੇ ਸ਼ੁਰੂਆਤ ਹੀ ਹੋਣ ਵਾਲੀ ਸੀ, ਉਹ ਆ ਗਈ ਔਰ ਉਹਨੇ ਆ ਕੇ ਜਿਸ ਕਿਸਮ ਦੀ ਪ੍ਰੋਵੋਕੇਸ਼ਨ ਪੈਦਾ ਕੀਤੀ, ਉਹਨੂੰ ਕਿਹਾ ਵੀ ਤੂੰ ਸ਼ਰੀਆ ਸਪੋਰਟ ਕਰਨ ਵਾਲਾ ਬੰਦਾ ਹੈ ਔਰ ਸ਼ਰੀਆ ਲਾ ਨੂੰ ਕਰ ਰਿਹਾ। ਔਰ ਇੰਨੀ ਪ੍ਰੋਵੋਕੇਸ਼ਨ ਔਰ ਜਿਸ ਅੰਦਾਜ਼ ਦੇ ਵਿੱਚ ਜਗਮੀਤ ਨੇ ਉਹਨੂੰ ਹੈਂਡਲ ਕੀਤਾ ਹੈ, ਉਹਨੂੰ ਲਵ ਔਰ ਸਾਰੀ ਕਰਾਊਡ ਨੇ ਵੀ,
ਔਰ ਉਹ ਜਿਹੜੀ ਵੀਡੀਓ ਹੁਣ ਅਪਲੋਡ ਹੋਈ ਮਿਲੀਅਨਸ ਐਂਡ ਮਿਲੀਅਨਸ, ਹੁਣ ਮੈਨੂੰ ਐਗਜ਼ੈਕਟ ਫਿਗਰ ਨਹੀਂ 6 ਮਿਲੀਅਨ ਹੈ ਕਿ 60 ਮਿਲੀਅਨ ਹੈ, ਪਰ ਮੈਨੂੰ ਵੀਰ ਸਤਨਾਮ ਸਿੰਘ ਹੋਰਾਂ ਨੇ ਭੇਜਿਆ, ਔਰ ਉਹਦੇ ਤੇ ਈਵਨ ਮਾਰਟਨ ਲੂਥਰ ਕਿੰਗ ਉਹਨਾਂ ਦੀ ਡਾਟਰ ਨੇ ਆਪਣੀ ਫੇਸਬੁੱਕ ਤੇ ਐਡਮਾਇਰ ਕੀਤਾ ਕਿ ਵੀ ਇਹ ਮੇਰੇ ਪਿਤਾ ਦੀ ਲੈਗੇਸੀ ਹੈ ਜਿਹਨੂੰ ਜਗਮੀਤ ਸਿੰਘ ਅੱਗੇ ਤੋਰ ਰਿਹਾ, ਔਰ ਉਹ ਮਿਲੀਅਨਸ ਆਫ ਜਿਹੜੇ ਵਿਊਅਰਸ ਨੇ ਉਹਨਾਂ ਦੇ ਜਿਹੜੇ ਕਮੈਂਟਸ ਨੇ ਉਹ ਵੀ ਜਿਹੜੇ ਨੇ ਅੱਗੋਂ ਵੱਡੀ ਗਿਣਤੀ ਚ ਨੇ, ਉਹਨਾਂ ਨੇ ਸਿੱਖੀ ਵੈਲਿਊਜ਼ ਨੂੰ ਐਡਮਾਇਰ। ਸੋ ਮੈਂ ਸਮਝਦਾ ਵੀ ਇਸ ਕਿਸਮ ਦੇ ਹਾਲਾਤ ਚ ਇੱਕ ਸਿੱਖ ਦਾ ਇਸ ਤਰ੍ਹਾਂ ਉਭਰਨਾ ਔਰ ਉਹ ਖਲੋਤਾ ਹੈ, ਔਰ ਉਹਨੂੰ ਬਹੁਤ ਸਾਰਿਆਂ ਨੇ ਕਿਹਾ ਕਿ ਜੀ ਉਹ ਤਾਂ ਤੈਨੂੰ ਕਹਿ ਰਹੀ ਸੀ ਕਿ ਸ਼ਰੀਆ ਮੈਂ ਤੂੰ ਕਹਿ ਸਕਦਾ, ਤੂੰ ਇਹ ਕਿਉਂ ਨਹੀਂ ਕਿਹਾ ਕਿ ਜੀ ਆਈ ਐਮ ਨਾਟ ਏ ਮੁਸਲਿਮ। ਕਹਿੰਦਾ ਨੋ, ਇਹਦਾ ਮਤਲਬ ਇਹ ਸੀ ਕਿ ਮੈਂ ਹੇਟ ਕਿਸੇ ਹੋਰ ਮੈਂ ਕਹਿੰਦਾ ਜੀ ਸਾਨੂੰ ਨਾ ਕਹੋ ਮੁਸਲਮਾਨ, ਉਹਨੇ ਕਿਹਾ ਨੋ ਸਾਡੀ ਲੜਾਈ ਹੇਟ ਨਾਲ ਹੈ। ਸੋ ਮੈਂ ਇਸ ਤੋਂ ਪਹਿਲਾਂ ਕਿ ਈਵਨ ਇਹਦੇ ਤੇ ਜਗਮੀਤ ਸਿੰਘ ਹੋਰਾਂ ਨੇ ਆਪਣੀ ਜਿਹੜੀ ਬਾਤ ਫੇਸਬੁੱਕ ਸਟੇਟਮੈਂਟ ਦਿੱਤੀ ਹੈ ਔਰ ਮਾਰਟਨ ਲੂਥਰ ਕਿੰਗ ਦੀ ਡਾਟਰ ਦੀ ਗੱਲ ਕਰਾਂ, ਮੈਂ ਚਾਹਾਂਗਾ ਕਿ ਸਾਡੇ ਬਹੁਤ ਸਾਰੇ ਨੇ ਤਾਂ ਦੇਖਿਆ ਜਿਹੜੇ ਇੰਟਰਨੈਟ ਸਾਵੀ ਨੇ ਜੀ, ਉਸ ਵੀਡੀਓ ਨੂੰ ਜਿਹੜੀ 2-2.5 ਮਿੰਟ ਦੀ ਹੈ ਉਹ ਜ਼ਰੂਰ ਦੇਖਣ ਕਿ ਕਿਸ ਕਿਸਮ ਦਾ ਮਾਹੌਲ ਸੀ। ਔਰ ਜਦੋਂ ਅਸੀਂ ਸ਼ੁਰੂ 'ਚ ਹੀ ਕਿਹਾ ਸੀ ਕਿ ਪਾਵਰ ਆਫ ਲਵ ਜੀ, ਕਿ ਕਿਵੇਂ ਉਸ ਪਿਆਰ ਦੀ ਤਾਕਤ ਦੇ ਨਾਲ ਉਸ ਯੰਗ ਜਿਹੜਾ ਜਿਹਦੀਆਂ ਅੱਖਾਂ ਦੇ ਵਿੱਚ ਜਿਹੜਾ ਉਹ ਪਿਆਰ ਹੈ ਔਰ ਕੌਮ ਦੇ ਲਈ ਦਰਦ ਹੈ ਔਰ ਹਿੰਮਤ ਹੈ, ਔਰ ਉਹਨੇ ਉਹਨੂੰ ਡੀਲ ਕੀਤਾ। ਸੋ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਜ਼ਰਾ ਉਹ ਵੀਡੀਓ ਚਲਾ ਦੇਣ ਜੀ। Do we believe in celebrating diversity? Give it a round of applause for side diversity. A round of applause for diversity. All right. It's okay. Yeah. Back up, lady. Back up. So, when is your Sharia going to end? It's we know you're about the Muslim. We can tell by your votes. We all know. That's it. It's okay. So what this is, we don't want to be intimidated by hate. We don't want hatred to ruin a positive event, right? We don't want hatred to ruin a positive event. So let's show people how we would treat someone with love. We welcome you. We welcome you. We welcome you. We love you. We support you and we love you. We support you, we love you. We all here, everyone in this room loves you. We all support you. We believe in your rights. We all believe in your rights. This room is a room filled of people that are loving and that will support you, but this isn't the best way to do it, but it's okay. We're going to talk some more. So my friends, let's just say this is a little bit awkward, but it's okay. We're not intimidated by hatefulness. We're not intimidated. It's okay. It's okay. It's okay. It's okay. We're not worried about this. This is okay. We're not worried about this. It's okay. We're not worried about this. We're okay. Wait. So let her just speak as much as she wants. It's okay. We have no problem with it. Where is he going to stop? Okay, she might call you out. At what point is he going to stop voting for Sharia? My friends, we'll just sort this situation out. We'll be right back. I love you all. These are things that happen. It's okay. It's no big deal. We're not going to be intimidated. It's all good. Okay, maybe it is solved with already. All right. So listen, this is so incredible. This incredible amount of love. Okay, we're good. It's okay. Listen, you know, growing up as a brown-skinned, turban-bearded man that I faced things like this before. It's not a problem. We can deal with it. There's going to be other obstacles we're going to face, and we're going to face them with what? With love and courage. We can overcome anything. ਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਇਸ ਵੀਡੀਓ ਨੂੰ ਸਾਡੇ ਦਰਸ਼ਕਾਂ ਨੇ ਦੇਖ ਲਿਆ, ਜੀ ਡਾਕਟਰ ਸਾਹਿਬ ਤੁਸੀਂ ਵਿਚਾਰ ਦੇਖੋ, ਮੈਂ ਜਦੋਂ ਕਿਹਾ ਵੀ ਰੱਬ ਦੀ ਨਿਹਮਤ ਹੈ, ਜਿਨ੍ਹਾਂ ਨੇ ਵੀ ਰੇਸਿਸਟ ਨੇ ਇੰਡੀਅਨ ਐਮਬੈਸੀ ਦੇ ਇਹਨਾਂ ਲੌਬਿਸਟਾਂ ਨਾਲ ਮਿਲ ਕੇ ਯਤਨ ਕੀਤਾ, ਉਹ ਤਾਂ ਐਕਸਪੈਕਟ ਕਰਦੇ ਹੋਣਗੇ ਕਿ ਉੱਥੇ ਜਿਵੇਂ ਸਿੱਖਾਂ ਦਾ ਟੈਂਪਰਾਮੈਂਟ ਹੈ ਵੀ ਸਿੱਖਾਂ ਨੇ ਕੁੱਟ ਚਾੜ ਦੇਣਗੇ ਜੀ, ਔਰ ਇਹ ਸਟੋਰੀ ਬਣ ਜਾਣੀ ਹੈ। ਔਰ ਹੁਣ ਕਿਉਂਕਿ ਇੰਡੀਅਨ ਗਵਰਨਮੈਂਟ ਨੂੰ ਫਿਕਰ ਹੈ ਕਿ ਜਿਸ ਤੇਜ਼ੀ ਨਾਲ ਜਗਮੀਤ ਸਿੰਘ ਦਾ ਰਾਈਜ਼ ਹੈ ਵੀ ਐਨਡੀਪੀ ਦਾ ਲੀਡਰ ਬਣ ਗਿਆ, ਔਰ ਆਲਰੇਡੀ ਅਮਰੀਕਾ 'ਚ ਇਹ ਵੀ ਕਿਆਸ ਰਾਈਆਂ ਕੁਝ ਮੈਗਜ਼ੀਨਸ ਨੇ ਕੀਤੀਆਂ, ਉਹਦਾ ਕੰਪੇਅਰ ਕਰ ਰਹੇ ਨੇ ਜਸਟਿਨ ਟਰੂਡੋ ਨਾਲ, ਐਜ਼ ਏ ਪ੍ਰਾਈਮ ਮਿਨਿਸਟਰ ਦੇਖ ਰਹੇ ਨੇ ਉਹਨੂੰ।
ਸੋ ਉਹਨਾਂ ਨੇ ਇਸ ਸਾਰੇ ਨੂੰ ਮਾਸਟਰਮਾਈਂਡ ਕੀਤਾ ਔਰ ਰੇਸਿਜ਼ਮ ਸਰਟਨਲੀ ਡੋਨਲਡ ਟਰੰਪ ਤੋਂ ਬਾਅਦ ਹੈ ਹੀ ਹੈ, ਕੈਨੇਡਾ 'ਚ ਵੀ ਹੈ ਜੀ। ਔਰ ਇਸ ਸਾਰੇ ਨੂੰ ਮੈਂ ਸਮਝਦਾ ਹਾਂ ਵੀ ਜਿਸ ਤੇਜ਼ੀ ਨਾਲ ਇਸ ਗੱਲ ਨੇ ਜਗਮੀਤ ਸਿੰਘ ਦੇ ਗ੍ਰਾਫ ਨੂੰ ਚੁੱਕਿਆ ਉਹ ਵਰਲਡ ਸੈਲੀਬ੍ਰਿਟੀ ਬਣ ਗਿਆ, ਕਿੱਥੇ ਕੈਨੇਡਾ ਦੇ ਲੈਵਲ ਤੇ। ਔਰ ਮੈਂ ਇਸ ਤੋਂ ਪਹਿਲਾਂ ਕਿ ਉਹਨਾਂ ਦੀ ਇਸ ਤੇ ਫੇਸਬੁੱਕ ਤੇ ਜਿਹੜਾ ਉਹਨਾਂ ਨੇ ਆਪਣੀ ਪੋਸਟਿੰਗ ਦਿੱਤੀ ਹੈ ਇਹਦੇ ਤੇ ਜੀ, ਮੈਂ ਮਾਰਟਨ ਲੂਥਰ ਕਿੰਗ, ਕਿਉਂਕਿ ਅੱਜ ਜਦੋਂ ਅਸੀਂ 9/11 ਦੀ ਗੱਲ ਕਰ ਰਹੇ, ਮਾਰਟਨ ਲੂਥਰ ਕਿੰਗ ਬਹੁਤ ਵੱਡੀ ਹਸਤੀ ਅਮਰੀਕਾ 'ਚ ਹੋਏ ਔਰ ਉਹਨਾਂ ਦੀ ਮੈਂ ਅੱਜ ਕੋਟ ਵੀ ਆਪਣੀ ਸਪੀਚ ਦਿੱਤੀ ਸੀ ਕਿ ਇਨਜਸਟਿਸ ਐਨੀਵੇਅਰ ਇਜ਼ ਦਾ ਥ੍ਰੈਟ ਟੂ ਜਸਟਿਸ ਐਵਰੀਵੇਅਰ, ਕਿ ਵੀ ਕਿਤੇ ਵੀ ਬੇਇਨਸਾਫੀ ਹੈ ਜਿਹੜੀ ਉਹ ਜਿਹੜਾ ਇਨਸਾਫ ਨੂੰ ਹਰ ਥਾਂ ਦੇ ਉੱਤੇ ਚੈਲੰਜ ਹੈ। ਔਰ ਇਹ ਮਾਰਟਨ ਲੂਥਰ ਕਿੰਗ ਦੀ ਡਾਟਰ ਨੇ ਇਹ ਕਿਹਾ, ਵਾਚ ਇਹ ਵੀਡੀਓ ਪਾਈ ਉਹਨਾਂ ਨੇ ਆਪਣੇ ਉਹਦੇ ਤੇ ਫੇਸਬੁੱਕ ਤੇ, ਵਾਚ ਜਗਮੀਤ ਸਿੰਘ ਡੈਮੋਨਸਟ੍ਰੇਟ ਮਾਈ ਫਾਦਰਸ ਬਿਲੀਫ that love is a powerful force in the face of hate। ਇਹਨੂੰ ਵੀਡੀਓ ਨੂੰ ਦੇਖੋ ਔਰ ਇਹ ਮੇਰੇ ਪਿਤਾ ਦਾ ਹੀ ਵਿਸ਼ਵਾਸ ਸੀ ਕਿ ਇਸ ਨਫ਼ਰਤ ਦੇ ਸਾਹਮਣੇ ਜਿਹੜਾ ਪਿਆਰ ਹੈ ਉਹ ਬਹੁਤ ਤਾਕਤਵਰ ਜਿਹੜੀ ਹੈ ਫੋਰਸ ਹੈ, ਤਾਕਤ ਹੈ। It also demonstrates that hate is irrational and rooted in lies, ਕਿ ਉਹ ਬਿਲਕੁਲ ਉਹਦਾ ਕੋਈ ਆਧਾਰ ਨਹੀਂ ਹੁੰਦਾ ਔਰ ਝੂਠ ਦੇ ਵਿੱਚ ਮਬਨੀ ਹੁੰਦੀ ਹੈ, ਕਿਉਂਕਿ ਉਹ ਉਹਨੂੰ ਸ਼ਰੀਆ ਨਾਲ ਜੋੜ ਕੇ ਮੁਸਲਮਾਨਾਂ ਨਾਲ ਜੋੜ ਕੇ ਕਹਿਣਾ। ਪਰ ਇਹ ਬਿਊਟੀ ਜਿਹੜੀ ਜਗਮੀਤ ਸਿੰਘ ਦੀ ਸੀ ਅਦਰ ਦੈਨ ਕਿ ਉਹਨੇ ਪੇਸ਼ੈਂਸ ਰੱਖੀ ਕਿ ਉਹਨਾਂ ਨੇ ਇਸ ਗੱਲ ਨੂੰ ਵੀ ਇਹ ਕਹਿ ਕੇ ਕਿ ਨਹੀਂ ਮੈਂ ਮੁਸਲਮਾਨ ਨਹੀਂ ਹਾਂ, ਔਰ ਜਿਵੇਂ ਕਈਆਂ ਦਾ ਰਿਐਕਸ਼ਨ ਹੁੰਦਾ ਲੇਕਿਨ ਉਹਨੂੰ ਡਿਫੈਂਡ, ਉਹਨਾਂ ਨੇ ਕਿਹਾ ਵੀ ਇਕੁਅਲ ਰਾਈਟ ਹੈ ਹਰ ਇੱਕ ਦਾ, ਮੁਸਲਮਾਨਾਂ ਦੇ ਖਿਲਾਫ ਵੀ ਨਫ਼ਰਤ ਕਿਉਂ, ਉਹਨਾਂ ਦੀ ਜਿਹੜਾ ਉਹਨਾਂ ਨੇ ਦਿੱਤੀ ਹੈ ਬਾਅਦ ਸਟੇਟਮੈਂਟ ਉਹਦੇ 'ਚ। ਐਂਡ ਮਿਸਟਰ ਸਿੰਘ's response is a reminder that we can't let hate towards us lower our behavior and standards, ਕਿ ਵੀ ਜਿਵੇਂ ਮਿਸਟਰ ਸਿੰਘ ਨੇ ਰਿਸਪੌਂਡ ਕੀਤਾ, ਉਹਨਾਂ ਨੇ ਕਿਹਾ ਵੀ ਇਹ ਨਹੀਂ ਹੈ ਵੀ ਹੇਟ ਦੇ ਸਾਹਮਣੇ ਅਸੀਂ ਆਪਣਾ ਜਿਹੜਾ ਹੈ ਬਿਹੇਵੀਅਰ ਔਰ ਸਟੈਂਡਰਡ, ਕਿ ਅਸੀਂ ਆਪਣਾ ਜਿਹੜਾ ਪੈਮਾਨਾ ਹੈ ਔਰ ਆਪਣਾ ਵਰਤਾਰਾ ਉਸ ਨੂੰ ਘਟੀਆ ਲੈਵਲ ਤੇ ਲੈ ਆਈਏ। that doesn't mean being passive but being reactive and proactive with a strategic method infused with love and commitment to heart and systematic change। ਔਰ ਇਹ ਕਿ ਵੀ ਉਹਨਾਂ ਨੇ ਕਿਹਾ ਕਿ ਵੀ ਇਹਦਾ ਮਤਲਬ ਇਹ ਵੀ ਨਹੀਂ ਕਿ ਤੁਸੀਂ ਚੁੱਪ ਕਰਕੇ ਡਰ ਕੇ ਬਹਿ ਜਾਓ, ਤੁਸੀਂ ਉਹਨੂੰ ਰਿਸਪੌਂਡ ਵੀ ਕਰਨਾ, ਪਰ ਉਹਦਾ ਤਰੀਕਾ ਇਹੀ ਹੈ ਕਿ ਵਿਦ ਲਵ ਐਂਡ ਕਮਿਟਡ ਟੂ ਹਾਰਟ, ਉਸ ਪਿਆਰ ਜਿਹੜਾ ਤੁਹਾਡੇ ਦਿਲ 'ਚ ਵਸਿਆ ਹੋਇਆ। ਔਰ ਇਹ ਬਿਊਟੀਫੁਲ ਟ੍ਰਿਬਿਊਟ ਹੈ, ਤੁਸੀਂ ਮਿਲੀਅਨਸ ਖਰਚ ਕਰੋ ਡਾਲਰ ਤੇ ਇੰਨੀ ਪਬਲਿਸਿਟੀ ਨਹੀਂ ਲੈ ਸਕਦੇ ਜਿੰਨੇ ਇਸ ਐਕਸ਼ਨ ਨੇ। ਔਰ ਜਗਮੀਤ ਸਿੰਘ ਹੋਰਾਂ ਦੀ ਸਟੇਟਮੈਂਟ, as part of my campaign to become leader of one of Canada's largest political parties, I held an event in the city where my political career began। कि मैं NDP ਦੀ ਲੀਡਰਸ਼ਿਪ ਰਨ ਕਰ ਰਿਹਾ ਔਰ ਮੈਂ ਉਸ ਸ਼ਹਿਰ ਜਿੱਥੋਂ ਮੇਰਾ ਸਿਆਸੀ ਕੈਰੀਅਰ ਸ਼ੁਰੂ ਹੋਇਆ ਇੱਕ ਮੀਟਿੰਗ ਰੱਖੀ। I walked into a room filled with supporters and old friends। मैं कमरे च आया जिथे मेरे दोस्त, पुराने दोस्त और हमायती सन। As soon as I was introduced, a person confronted me with angry, hateful and Islamophobic comments। ਹੁਣ ਇਹਦੇ 'ਚ ਵੀ ਉਹਨਾਂ ਨੇ ਇਹ ਲੇਡੀ ਨਹੀਂ ਕਿਹਾ, ਫਿਰ ਇਹ ਫੈਮਿਨਿਸਟ, ਐਂਟਾਈ ਫੈਮਿਨਿਸਟ ਹੋ ਜਾਣਾ ਸੀ। ਔਰ ਜਗਮੀਤ ਸਿੰਘ ਬਹੁਤ ਉਹਦੇ 'ਚ ਇਹ ਨੇ, ਉਹਨਾਂ ਦੇ ਆਫਿਸ 'ਚ ਵੀ ਇਕੁਅਲ ਬੀਬੀਆਂ ਨੇ ਔਰ ਉਹਨਾਂ ਦੇ ਵਿੱਚ ਮੁਸਲਮਾਨ ਬੀਬੀਆਂ ਨੇ, ਸਿੱਖ ਬੀਬੀਆਂ ਨੇ, ਜ਼ਾਹਰ ਹੈ ਕਿ ਹਰ ਇੱਕ ਨੂੰ, ਔਰ ਆਫ ਕੋਰਸ ਕ੍ਰਿਸਚਨ ਜਾਂ ਵਾਈਟ ਵੂਮਨ ਨੇ, ਔਰ ਉਹ ਬਹੁਤ ਵੱਡਾ ਇਹ ਝੰਡਾ ਬਰਦਾਰ ਹੈ। ਉਹਨੇ ਇਹਦੇ 'ਚ ਵੀ ਪਰਸਨ ਯੂਜ਼ ਕੀਤਾ ਹੈ ਕਿ ਭਾਈ ਇੱਕ ਜਦੋਂ ਐਜ਼ ਸੂਨ ਐਜ਼ ਆਈ ਵਾਜ਼ ਇੰਟਰੋਡਿਊਸ, ਜਿਵੇਂ ਮੈਨੂੰ ਮੇਰਾ ਤਾਰੁਫ ਕਰਾਇਆ ਗਿਆ, ਇੱਕ ਪਰਸਨ ਨੇ ਆ ਕੇ ਬੜੇ ਐਂਗਰੀ, ਗੁੱਸੇ ਔਰ ਨਫ਼ਰਤ ਔਰ ਇਸਲਾਮ ਵਿਰੋਧੀ ਤਰੀਕੇ ਦੇ ਆ ਕੇ ਟਿੱਪਣੀਆਂ ਕੀਤੀਆਂ। ਆਈ ਹੈਡ ਟੂ ਐਕਟ ਫਾਸਟ ਐਂਡ ਸੈਟ ਦਾ ਟੋਨ ਫॉर द रूम, ਕਿ ਮੈਂ ਇਹਨੂੰ ਇੱਕਦਮ ਕਰਨਾ ਪਿਆ, ਇਸ ਤੋਂ ਪਹਿਲਾਂ ਕਿ ਸਪੋਰਟਰ ਹੀ ਭੜਕ ਜਾਂਦੇ, ਔਰ ਮੈਂ ਉਹ ਸਾਰੇ ਕਮਰੇ ਦੇ ਵਿੱਚ ਮਾਹੌਲ ਨੂੰ ਬਦਲਿਆ। Despite the person's anger and hate, I told them that we loved them, respected them and would protect their rights। ਕਿ ਵੀ ਇਹਦੇ ਬਾਵਜੂਦ ਕਿ ਨਫ਼ਰਤ ਔਰ ਗੁੱਸਾ ਉਹ ਪਰਸਨ ਦਿਖਾ ਰਹੇ ਸੀ, ਮੈਂ ਉਹਨੂੰ ਕਿਹਾ ਵੀ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ, ਤੁਹਾਡਾ ਸਤਿਕਾਰ ਕਰਦੇ ਹਾਂ ਔਰ ਤੁਹਾਡਾ ਕੁਝ ਵੀ ਕਹਿਣ ਦਾ ਹੱਕ ਜਿਹੜਾ ਉਸ ਨੂੰ ਅਸੀਂ ਜਿਹੜਾ ਉਸ ਨੂੰ ਪ੍ਰੋਟੈਕਟ ਕਰਾਂਗੇ, ਉਸ ਦੀ ਰੱਖਿਆ ਕਰਾਂਗੇ। I chose not to answer the questions asked because I didn't accept the premise ਕਿ ਵੀ ਜੇ ਮੈਂ ਉਸ ਦੇ ਲੈਵਲ ਦੇ ਉੱਤੇ ਉਹਦੇ ਸਵਾਲਾਂ ਦੇ ਜਵਾਬਾਂ 'ਚ ਪੈਂਦਾ ਫਿਰ ਮੈਂ ਉਹਦੇ ਧਰਾਤਲ ਤੇ ਖਲੋ ਕੇ ਗੱਲ ਕਰਦਾ, ਮੈਂ ਉਹਨੂੰ ਰਿਸਪੌਂਡ ਨਹੀਂ ਕੀਤਾ। Many people have commented
that I could have just said I am not Muslim. ਕੁਝ ਲੋਕਾਂ ਨੇ ਕਿਹਾ, ਮੈਨੀ ਬਹੁਤਿਆਂ ਨੇ ਕਿਹਾ ਕਿ ਮੈਂ ਜਸਟ ਇੰਨਾ ਹੀ ਕਹਿ ਸਕਦਾ ਸੀ ਉਹਨੂੰ ਗਲਤ ਸਾਬਤ ਕਰਨ ਲਈ ਕਿ ਮੈਂ ਮੁਸਲਮਾਨ ਨਹੀਂ ਹਾਂ। ਇਨ ਫੈਕਟ ਮੈਨੀ ਹੈਵ ਕਲੈਰੀਫਾਈਡ ਦੈਟ ਆਈ ਐਮ ਐਕਚੁਅਲੀ ਸਿੱਖ। ਵੀ ਕਈਆਂ ਨੇ ਈਵਨ ਕਾਮੈਂਟ 'ਚ ਇਹ ਕਿਹਾ ਵੀ ਨਹੀਂ ਨਹੀਂ ਇਹ ਮੁਸਲਮਾਨ ਨਹੀਂ ਹੈ, ਇਹ ਤਾਂ ਸਿੱਖ ਹੈ। ਵਾਈਲ ਆਈ ਐਮ ਪ੍ਰਾਊਡ ਆਫ ਹੂ ਆਈ ਐਮ, ਕਿ ਮੈਨੂੰ ਆਪਣੇ ਸਿੱਖ ਹੋਣ ਦਾ ਫਖਰ ਹੈ ਭਾਵੇਂ। I purposely didn't go down that road because it suggests their hate would be okay if I was a Muslim. ਪਰ ਮੈਂ ਜਾਣ ਬੁੱਝ ਕੇ ਇਹ ਨਹੀਂ ਕਿਹਾ, ਇਹਦਾ ਮਤਲਬ ਇਹ ਹੋਣਾ ਸੀ ਕਿ ਮੈਂ ਇਹ ਸੁਨੇਹਾ ਦੇ ਰਿਹਾ ਕਿ ਉਹਨਾਂ ਦੀ ਨਫ਼ਰਤ ਮੁਸਲਮਾਨਾਂ ਲਈ ਠੀਕ ਹੈ ਔਰ ਮੈਂ ਆਪਣਾ ਬਚਾਅ ਕਰ ਸਕਦਾ ਸੀ, ਪਰ ਮੈਂ ਇਸ ਰਸਤੇ ਤੇ ਨਹੀਂ ਤੁਰਿਆ। We all know it's not, ਕਿ ਅਸੀਂ ਸਾਰੇ ਜਾਣਦੇ ਹਾਂ ਕਿ ਨਫ਼ਰਤ ਦੀ ਕੋਈ ਥਾਂ ਨਹੀਂ ਹੈ। I didn't answer the question because my response to Islamophobia has never been I am not Muslim. It has always been and will be that hate is wrong. ਕਹਿੰਦਾ ਵੀ ਮੈਂ ਕਦੇ ਵੀ ਇਸ ਗੱਲ ਨੂੰ ਨਹੀਂ ਕਿਹਾ ਕਿ ਜੀ ਮੈਂ ਜਿਹੜਾ ਮੁਸਲਮਾਨ ਨਹੀਂ ਹੈ। ਮੇਰਾ ਹਮੇਸ਼ਾ ਹੀ ਇਹ ਰਿਹਾ ਕਿ ਭਾਈ ਜਿਹੜਾ hate ਹੈ, ਨਫ਼ਰਤ ਹੈ, ਉਹ ਗਲਤ ਹੈ। Once allowed to grow, hate doesn't pick and choose. It spreads like fire. ਜੇ ਤੁਸੀਂ ਨਫ਼ਰਤ ਨੂੰ ਵੱਧ ਲੈਣ ਦਿੰਦੇ ਹੋ ਫਿਰ ਇਹ ਨਹੀਂ ਹੈ ਵੀ ਉਹ ਬਚੇਗਾ ਕਿ ਉਹ ਨਹੀਂ ਬਚੇਗਾ, ਫਿਰ ਹਰ ਕੋਈ ਉਹ ਇੱਕ ਅੱਗ ਵਾਂਗ ਉਹ ਸਾਰਿਆਂ ਨੂੰ ਦਾਹ ਕਰ ਦਿੰਦੀ ਹੈ, ਸਾੜ ਦਿੰਦੀ ਹੈ। Once we say it's okay to hate someone based on their religion, we are also opening the door to hate based on race, gender, sexuality and more. ਕਿ ਜੇ ਅਸੀਂ ਇੱਕ ਦਰਵਾਜ਼ਾ ਖੋਲਾਂਗੇ ਨਫ਼ਰਤ ਦਾ ਫਿਰ ਉਹਦਾ ਕੋਈ ਅੰਤ ਨਹੀਂ ਹੈ, ਉਹ ਨਸਲ ਹੋਏ, ਜੈਂਡਰ ਹੋਏ, ਮੈਨ ਵੂਮਨ ਹੋਏ। It's important that we stand united against all forms of hate. ਇਹ ਬੜਾ ਜ਼ਰੂਰੀ ਹੈ ਕਿ ਹਰ ਕਿਸਮ ਦੀ ਨਫ਼ਰਤ ਦੇ ਖਿਲਾਫ ਅਸੀਂ ਇਕੱਠੇ ਹੋਈਏ। It takes love to understand that we are all in this together. ਇਹ ਪਿਆਰ ਨਾਲ ਹੀ ਹੋ ਸਕਦਾ ਹੈ ਕਿ ਅਸੀਂ ਇਹ ਮਹਿਸੂਸ ਕਰੀਏ ਕਿ ਅਸੀਂ ਸਾਰੇ ਇਕੱਠੇ ਹਾਂ। It takes courage to come together, demand better and dream bigger so that we can build a world where no one is left behind. ਕਿ ਵੀ ਅਸੀਂ ਸਾਰੇ ਇਕੱਠੇ ਹੋਈਏ, ਹੌਸਲੇ ਦੇ ਨਾਲ ਹੀ ਹੋ ਸਕਦਾ ਹੈ ਕਿ ਇਕੱਠੇ ਹੋਣਾ, ਚੰਗਾ ਜੀਵਨ ਦੀ ਚਾਹਨਾ, ਚੰਗੇ ਸੁਪਨੇ ਦੇਖਣਾ ਔਰ ਇਹੋ ਜਿਹਾ ਸੰਸਾਰ ਬਣਾਉਣਾ ਜਿੱਥੇ ਕੋਈ ਪਿੱਛੇ ਨਾ ਰਹਿ ਜਾਏ। ਵਿਦ ਲਵ ਐਂਡ ਕਰੇਜ, ਜਗਮੀਤ ਸਿੰਘ। ਸੋ ਇਹ ਜਿਹੜਾ ਪਾਰਟ ਹੈ ਔਰ ਮੈਂ ਹੁਣ ਵਕਤ ਦੇਖ ਰਿਹਾ ਇਸ ਤੇ ਹੀ ਬੇਸਡ ਫਿਰ CNN ਦੇ ਵਿੱਚ ਇੱਕ ਸਟੋਰੀ ਅੱਜ ਆਈ ਹੈ, ਦਾ ਕੈਨੇਡੀਅਨ ਪੋਲੀਟੀਸ਼ੀਅਨ ਹੂ ਕੁਡ ਟੀਚ ਅਮਰੀਕਨਸ ਏ ਲੈਸਨ ਇਨ ਲਵ। ਇਹ ਜਿਹੜੀ ਹੈ ਮਿਸਟਰ ਡੀਨ ਓਬੇਦੁੱਲਾ ਨੇ ਲਿਖੀ ਹੈ। ਉਹਨੇ ਕਿਉਂਕਿ ਇਹ ਅਮਰੀਕਾ ਬੇਸਡ ਹੈ ਰਾਈਟਰ ਔਰ ਉਹਦੇ 'ਚ ਉਹਨੇ ਜਗਮੀਤ ਸਿੰਘ ਨੂੰ ਉਹਨੇ ਕਿਹਾ ਜੀ ਇਹ ਕੈਨੇਡਾ ਦੇ ਪੋਲੀਟੀਸ਼ੀਅਨ ਨੇ ਅਮਰੀਕਨਾਂ ਨੂੰ ਦੱਸ ਦਿੱਤਾ ਹੈ, ਪਿਆਰ ਦਾ ਸਬਕ ਪੜ੍ਹਾ ਦਿੱਤਾ ਹੈ ਕਿ ਕਿਵੇਂ ਰਿਹਾ ਜਾ ਸਕਦਾ ਹੈ। ਸੋ ਮੈਂ ਤਾਂ ਇਹੀ ਜਗਮੀਤ ਸਿੰਘ ਸਾਡੇ ਲਈ ਕੌਮ ਦੇ ਇੱਕ ਮੈਸੇਂਜਰ ਦੂਤ ਬਣ ਕੇ ਉੱਭਰੇ ਨੇ ਔਰ ਉਹਨਾਂ ਤੇ ਅਸੀਂ ਫਖਰ ਕਰਦੇ ਹਾਂ। ਔਰ ਮੈਂ ਸਮਝਦਾ ਹਾਂ ਵੀ ਇਹ ਹੈ ਜਦੋਂ ਤੁਸੀਂ ਸੱਚ, ਹੱਕ, ਇਨਸਾਫ ਨੂੰ ਪਰਨਾਏ ਹੁੰਦੇ ਹੋ ਤੇ ਫਿਰ ਵੱਡੇ ਤੋਂ ਵੱਡਾ ਚੈਲੰਜ ਜਦੋਂ ਗੁਰੂ ਕਲਗੀਧਰ ਨੇ ਕਿਹਾ ਕਿ ਮੇਰਾ ਸਿੱਖ 1.25 ਲੱਖ ਦੇ ਬਰਾਬਰ ਹੈ ਤੇ 1.25 ਲੱਖ ਕੋਈ ਜ਼ਰੂਰੀ ਨਹੀਂ ਕਿ ਵੀ ਗਿਣਤੀ 'ਚ ਤੁਸੀਂ ਲੜਨਾ, ਕਿ 1.25 ਲੱਖ ਵੀ ਇਕੱਠਾ ਹੋ ਕੇ ਤੁਹਾਨੂੰ ਤੁਹਾਡੇ ਪ੍ਰਿੰਸੀਪਲਸ ਤੋਂ ਡਿੱਗਣਾ ਚਾਹੇ, ਤੁਹਾਡੇ ਹੌਸਲੇ ਨੂੰ ਜਿਹੜਾ ਉਹ ਡਿੱਗਣਾ ਚਾਹੇ ਤੇ ਸਿੱਖ ਦੀ ਜਿਹੜੀ ਹੈ ਉਹ ਕਮਿਟਮੈਂਟ ਉਹਨੂੰ ਉਹ ਬੰਦ ਕੱਟ ਸਕਦਾ ਹੈ, ਖੋਪਰੀ ਲਾ ਸਕਦਾ ਹੈ, ਇੰਟਰੋਗੇਸ਼ਨ ਸੈਂਟਰਾਂ 'ਚ ਮਾਰ ਸਕਦਾ ਹੈ, ਪਰ ਸਿੱਖ ਦੀ ਸਿੱਖੀ ਜਿਹੜੀ ਹੈ ਔਰ ਸੱਚ, ਹੱਕ, ਇਨਸਾਫ ਤੇ ਲਈ ਕਮਿਟਮੈਂਟ ਉਹਨੂੰ ਨਹੀਂ ਖੋ ਸਕਦਾ। ਔਰ ਜਗਮੀਤ ਸਿੰਘ ਅੱਜ ਉਸ ਦੇ ਕੈਨੇਡਾ 'ਚ ਹੀ ਨਹੀਂ ਗਲੋਬਲੀ ਸਿੰਬਲ ਬਣ ਕੇ ਉੱਭਰੇ। ਜੀ ਡਾਕਟਰ ਸਾਹਿਬ ਹੁਣ ਤਾਂ ਸਰ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਵੀ ਸਾਡੇ ਕੋਲ ਟਾਈਮ ਨਹੀਂ ਹੈਗਾ। ਨੋ ਡਾਕਟਰ ਸਾਹਿਬ 1 ਮਿੰਟ ਰਹਿ ਗਿਆ। ਅੱਛਾ ਘੜੀ ਵੱਲ 1 ਮਿੰਟ ਦੇ ਵਿੱਚ ਭਾਈ ਗੁਰਦਾਸ ਜੀ ਦਾ ਕਬਿਤ ਸਵਈਆ ਨੰਬਰ 199 ਅਸੀਂ ਚੁਣਿਆ ਜੀ। ਭਾਈ ਗੁਰਦਾਸ ਸਾਡੇ ਵੱਡੇ ਸਕਾਲਰ ਹੋਏ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਆਦ ਬੀੜ ਲਿਖੀ ਔਰ ਇਸ ਤੋਂ ਇਲਾਵਾ ਉਹਨਾਂ ਦੇ ਜਿਹੜੇ ਕਬਿਤ ਸਵਈਏ ਨੇ ਉਹ ਨਗੇਟਸ ਨੇ ਵਿਜ਼ਡਮ ਦੇ ਉਸ ਦੇ ਪੂਰਨ ਬ੍ਰਹਮ ਗੁਰ ਪੂਰਨ ਕਿਰਪਾ ਜੋ ਕਰੇ ਹਰੈ ਹਉਮੈ ਰੋਗ ਹਿਰਦੈ ਨਿਮਰਤਾ ਨਿਵਾਸ ਹੈ ਸ਼ਬਦ ਸੁਰਤ ਲਿਵ ਲੀਨ ਸਾਧ ਸੰਗ ਮਿਲ ਭਾਵਨੀ ਭਗਤ ਪਾਏ ਦੁਬਿਧਾ ਵਿਨਾਸ਼ ਹੈ ਪ੍ਰੇਮ ਰਸ ਅੰਮ੍ਰਿਤ ਨਿਦਾਨ ਪਾਨ ਪੂਰਨ ਹੋਏ ਬਿਸਮ ਵਿਸ਼ਵਾਸ ਬਿਖੈ ਅਨ ਪੈ ਅਭਿਆਸ ਹੈ ਸਹਿਜ ਸੁਭਾਏ ਚਾਏ ਚਿੰਤਾ ਮੈਂ ਅਤੀਤ ਚੀਤ ਸਤਗੁਰ ਸਤ ਗੁਰਮਤ ਗੁਰਦਾਸ ਹੈ ਜੀ।
ਹੁਣ ਇਸ 'ਚ ਭਾਈ ਸਾਹਿਬ ਨੇ ਉਸ ਰੱਬ ਦੇ ਉੱਤੇ ਪੂਰਾ ਵਿਸ਼ਵਾਸ, ਪੂਰਨ ਬ੍ਰਹਮ ਗੁਰ ਪੂਰਨ ਕਿਰਪਾ ਜੋ ਕਰੇ। ਸਿੱਖੀ ਦੇ ਵਿੱਚ ਵੀ ਨਦਰ, ਬਖਸ਼ਿਸ਼, ਕਰਮ, ਰਹਿਮ, ਇਸ ਦੇ ਨਾਲ ਹੀ ਤੁਹਾਡਾ ਰੂਹਾਨੀ ਜਿਹੜੀ ਹੈ ਪ੍ਰੋਗਰੈਸ ਹੁੰਦੀ ਹੈ। ਸੋ ਭਾਈ ਸਾਹਿਬ ਕਹਿੰਦੇ ਨੇ ਕਿ ਜੇ ਉਸ ਰੱਬ ਦੀ ਕਿਰਪਾ ਹੋਏ, ਹਰੈ ਹਉਮੈ ਰੋਗ, ਤੁਹਾਡੇ ਅੰਦਰੋਂ ਹੁਮ, ਈਗੋ, ਹਉਮੈ ਉਹ ਖਤਮ ਹੁੰਦੀ ਹੈ। ਹਿਰਦੈ ਨਿਮਰਤਾ ਨਿਵਾਸ ਹੈ, ਤੁਹਾਡੇ ਹਿਰਦੇ 'ਚ ਹਿਊਮਿਲਿਟੀ, ਨਿਮਰਤਾ ਜਿਹੜੀ ਆ ਉਹ ਆ ਕੇ ਨਿਵਾਸ ਕਰਦੀ ਹੈ। ਔਰ ਜਦੋਂ ਇਹ ਰੱਬ ਦੀ ਕਿਰਪਾ ਨਾਲ ਤੁਸੀਂ ਹਉਮੈ ਤੋਂ ਛੁਟਕਾਰਾ ਪਾ ਲੈਂਦੇ ਹੋ, ਹਿਊਮਿਲਿਟੀ 'ਚ ਜਿਉਂਦੇ ਹੋ, ਸ਼ਬਦ ਸੁਰਤ ਲਿਵ ਲੀਨ ਸਾਧ ਸੰਗ ਮਿਲ, ਫਿਰ ਤੁਹਾਡੀ ਸੁਰਤ ਜਿਹੜੀ ਹੈ, ਤੁਹਾਡਾ ਮਨ, ਤੁਹਾਡੀ ਰੂਹ ਉਹ ਉਸ ਦੀ ਯਾਦ ਦੇ ਵਿੱਚ ਰੱਬ ਦੀ ਬੰਦਗੀ 'ਚ ਜੁੜ ਜਾਂਦੀ ਹੈ। ਸ਼ਬਦ ਸੁਰਤ ਲਿਵ ਲੀਨ ਸਾਧ ਸੰਗ ਮਿਲ, ਔਰ ਸਾਧ ਸੰਗਤ 'ਚ ਬੈਠ ਕੇ ਚੰਗੇ ਲੋਕਾਂ ਦੀ ਸੰਗਤ 'ਚ ਇਹ ਤੁਹਾਡਾ ਅਕੀਦਾ, ਤੁਹਾਡਾ ਵਿਸ਼ਵਾਸ ਹੋਰ ਵੀ ਮਜ਼ਬੂਤ ਹੁੰਦਾ ਹੈ। ਭਾਵਨੀ ਭਗਤ ਪਾਏ ਦੁਬਿਧਾ ਵਿਨਾਸ਼ ਹੈ, ਤੁਹਾਡੇ ਅੰਦਰ ਭਾਵਨੀ ਕਹਿੰਦੇ ਨੇ ਪਿਆਰ ਨੂੰ, ਔਰ ਅਸੀਂ ਪਿਆਰ ਦਾ ਹੀ ਅੱਜ ਸਾਰਾ ਟੌਪਿਕ ਸੀ ਪਹਿਲੇ ਹੀ ਸੈਗਮੈਂਟ ਤੋਂ ਕਿ ਤੁਸੀਂ ਫਿਰ ਪ੍ਰੇਮਾ ਭਗਤੀ ਦੇ ਵਿੱਚ ਜਦੋਂ ਆ ਜਾਂਦੇ ਹੋ, ਦੁਬਿਧਾ ਹੁੰਦਾ ਹੈ ਡਾਈਕੋਟਮੀ, ਫਿਰ ਤੁਹਾਡਾ ਮਨ ਕਿਸੇ ਦੁਬਿਧਾ 'ਚ ਨਹੀਂ ਹੁੰਦਾ, ਤੁਸੀਂ ਕਲੀਅਰਲੀ ਜਿਹੜਾ ਹੈ ਉਸ ਪਿਆਰ ਦੇ ਵਿੱਚ ਜਿਉਂਦੇ ਹੋ। ਪ੍ਰੇਮ ਰਸ ਅੰਮ੍ਰਿਤ ਨਿਦਾਨ ਪਾਨ ਪੂਰਨ ਹੋਏ, ਕਿ ਇਨਸਾਨ ਦੀ ਪੂਰਨਤਾ ਹੀ, ਇਨਸਾਨੀ ਜ਼ਿੰਦਗੀ ਦਾ ਮਕਸਦ ਹੀ ਉਦੋਂ ਪੂਰਾ ਹੁੰਦਾ ਹੈ ਪ੍ਰੇਮ ਰਸ, ਜਦੋਂ ਤੁਹਾਡੇ ਜ਼ਿੰਦਗੀ ਦੇ ਵਿੱਚ ਪਿਆਰ ਦਾ ਰਸ ਘੁਲ ਜਾਂਦਾ ਹੈ। ਅੰਮ੍ਰਿਤ ਨਿਦਾਨ, ਇਹੀ ਪਿਆਰ ਰਸ ਹੀ ਨਿਦਾਨ ਕਹਿੰਦੇ ਨੇ ਖਜ਼ਾਨੇ ਨੂੰ, ਇਹੀ ਟ੍ਰੇਸ਼ਰ ਹੈ ਜ਼ਿੰਦਗੀ ਦਾ। ਜੇ ਕੋਈ ਖਜ਼ਾਨਾ ਹੈ ਤੇ ਇਹ ਪਿਆਰ ਰਸ ਹੈ, ਇਹ ਜਿਹਨੂੰ ਮਿਲ ਜਾਂਦਾ ਉਹ ਪੂਰਾ ਹੋ ਜਾਂਦਾ, ਉਹ ਮੁਕੰਮਲ ਹੋ ਜਾਂਦਾ, ਉਸ ਦੀ ਜ਼ਿੰਦਗੀ ਦਾ ਮਕਸਦ ਪੂਰਾ ਹੋ ਜਾਂਦਾ ਹੈ। ਬਿਸਮ ਵਿਸ਼ਵਾਸ ਬਿਖ ਹੈ ਅਨਭੈ ਅਭਿਆਸ ਹੈ, ਉਸ ਦਾ ਫਿਰ ਵਿਸ਼ਵਾਸ ਉਸ ਨਿਰੰਕਾਰ ਦੇ ਉੱਤੇ, ਰੱਬ ਦੇ ਉੱਤੇ ਹੁੰਦਾ ਹੈ। ਔਰ ਉਹ ਬਿਲਕੁਲ ਬਿਨਾਂ ਡਰ ਤੋਂ, ਬਿਨਾਂ ਕਿਸੇ ਵਿਖਿਆ ਤੋਂ, ਕੋਈ ਵਿਕਾਰ, ਨੈਗੇਟਿਵਿਟੀਜ਼ ਉਹਨੂੰ ਜਿਹੜੀਆਂ ਨੇ ਉਹਦੇ ਜ਼ਿੰਦਗੀ ਦੇ ਫਿਰ ਕਦਮਾਂ ਨੂੰ ਰੋਕ ਨਹੀਂ ਸਕਦੀਆਂ। ਸਹਿਜ ਸੁਭਾਏ ਚਾਏ ਚਿੰਤਾ ਮੈਂ ਅਤੀਤ ਚੀਤ, ਉਹ ਫਿਰ ਚਿੰਤਾ ਦੇ ਵਿੱਚ ਨਹੀਂ ਰਹਿੰਦਾ, ਉਹ ਵਰੀਸ ਨਹੀਂ ਰਹਿੰਦਾ, ਉਹ ਸਹਿਜ ਸੁਭਾਏ, ਉਹਦਾ ਹਰ ਐਕਸ਼ਨ ਸਹਿਜ ਦੇ ਵਿੱਚ ਹੁੰਦਾ ਹੈ, ਉਹ ਭੜਕਦਾ ਨਹੀਂ, ਉਹ ਡਿਪਰੈਸ਼ਨ 'ਚ ਨਹੀਂ ਜਾਂਦਾ। ਸਹਿਜ ਸੁਭਾਏ ਚਾਹੇ ਚਿੰਤਾ ਮੈਂ ਅਤੀਤ ਚੀਤ, ਸਤਿਗੁਰ ਸਤ ਗੁਰਮਤ ਗੁਰਦਾਸ ਹੈ, ਉਸ ਦਾ ਰੱਬ ਦੇ ਸੱਚ ਹੋਣ ਦੇ ਉੱਤੇ ਯਕੀਨ ਹੁੰਦਾ ਹੈ, ਗੁਰੂ ਦੇ ਰਸਤੇ ਦੇ ਉੱਤੇ ਉਹ ਚੱਲਦਾ ਹੈ ਤੇ ਗੁਰੂ ਦਾ ਸੇਵਕ ਬਣ ਕੇ, ਗੁਰੂ ਦਾ ਨੂੰ ਆਪਣਾ ਆਪਾ ਦੇ ਕੇ ਉਹ ਆਪਣਾ ਜੀਵਨ ਬਸਰ ਕਰਦਾ ਹੈ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨੇ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾਦੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।